व्यूअर्स ब्रेक तो बाद तुहाडा सारिਆਂ ਦਾ ਸਵਾਗਤ ਹੈ। ਡਾਕਟਰ ਸਾਹਿਬ ਗੱਲ ਨੂੰ ਅੱਗੇ ਤੋਰੀਏ, ਗੱਲ ਕਰੀਏ ਹੁਣ ਭਾਰਤ ਦੀ। ਉੱਥੇ ਕੋਵਿਡ ਦੇ ਹਵਾਲੇ ਨਾਲ ਜਿਹੜੀ ਸਿਚੁਏਸ਼ਨ ਬਣੀ ਹੋਈ ਆ ਉਹ ਵੱਧ ਤੋਂ ਬੱਤਰ ਹੁੰਦੀ ਨਜ਼ਰ ਆ ਰਹੀ ਹੈ। ਮੌਤਾਂ ਦੀ ਗਿਣਤੀ ਹੋਵੇ ਜਾਂ ਜਿਹੜੇ ਇਨਫੈਕਟਡ ਕੇਸਿਸ ਨੇ ਉਹਨਾਂ ਦੀ ਗਿਣਤੀ ਹੋਵੇ, ਉਹ ਬਹੁਤ ਹੀ ਵੱਡੇ ਲੈਵਲ ਦੇ ਉੱਤੇ ਹੁਣ ਤੇ ਵੀ ਸਾਹਮਣੇ ਆ ਰਿਹਾ ਵੀ ਇੰਟੈਂਸ਼ਨਲੀ ਜਿਹੜੀ ਸਰਕਾਰ ਹੈ ਉਹ ਨਹੀਂ ਨਿਕਲਣ ਦਿੰਦੀ। ਹੁਣ ਜਦੋਂ ਯੂਪੀ ਦੇ ਵਿੱਚ ਪਿੱਛੇ ਪਹਿਲਾਂ ਬੰਗਾਲ ਦੀਆਂ ਚੋਣਾਂ ਹੋਈਆਂ ਨੇ, ਯੂਪੀ ਦੇ ਵਿੱਚ ਜਿਹੜੀਆਂ ਲੋਕਲ ਬਾਡੀਜ਼ ਦੀਆਂ ਇਲੈਕਸ਼ਨਸ ਨੇ ਉਹ ਕਰਵਾਈਆਂ ਗਈਆਂ ਨੇ, ਉਹਦੇ ਵਿੱਚ ਪਹਿਲਾਂ ਖਬਰ ਆਈ ਕਿ ਜੀ ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜੇ ਟੀਚਰਸ ਨੇ ਜਿਨ੍ਹਾਂ ਦੀਆਂ ਡਿਊਟੀਜ਼ ਲੱਗੀਆਂ ਉਹਨਾਂ ਚੋਣਾਂ ਨੂੰ ਕੰਡਕਟ ਕਰਨ ਦੇ ਵਿੱਚ ਸਾਰੀ ਪ੍ਰੋਸੈਸ ਦੇ ਵਿੱਚ ਉਹਨਾਂ ਨੂੰ ਇਨਫੈਕਸ਼ਨ ਵੀ ਬਹੁਤ ਵੱਡੇ ਲੈਵਲ 'ਤੇ ਹੋਈ ਹੈ ਅਤੇ ਮੌਤਾਂ ਵੀ ਹੋਈਆਂ ਨੇ, ਪਰ ਗਿਣਤੀ ਨਹੀਂ ਸੀ ਸਾਹਮਣੇ ਆਈ। ਹੁਣ ਉਹਦੀ ਜਿਹੜੀ ਉੱਥੋਂ ਦੀ ਯੂਨੀਅਨ ਹੈ ਉਹਨੇ ਇਹ ਨੰਬਰ ਕੱਢ ਕੇ ਲਿਆਂਦਾ ਵੀ 1600 ਸਮਥਿੰਗ ਉਹਨਾਂ ਨੇ ਇਹ ਗੱਲ ਮੀਡੀਆ ਦੇ ਵਿੱਚ ਲਿਆਂਦੀ ਹੈ ਕਿ 1600 ਟੀਚਰਸ ਦੀ ਉੱਥੇ ਡੈਥ ਹੋਈ ਹੈ, ਪਰ ਸਰਕਾਰ ਯੂਪੀ ਦੀ ਇਸ ਵਕਤ ਕਹਿ ਰਹੀ ਹੈ ਕਿ ਮਹਿਜ਼ 3 ਮੌਤਾਂ ਹੋਈਆਂ ਨੇ ਕੋਵਿਡ ਕਰਕੇ। ਸੋ ਐਡਾ ਵੱਡਾ ਜਿਹੜਾ ਫਰਕ ਹੈ ਉਹ ਨਜ਼ਰ ਆ ਰਿਹਾ ਹੈ। ਸੋ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਜੋ ਖਬਰਾਂ ਆਉਂਦੀਆਂ ਨੇ ਮੋਦੀ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ, ਮੋਦੀ ਸਰਕਾਰ ਦੇ ਰਵੱਈਏ ਦੇ ਉੱਤੇ ਜਾਂ ਉਹਨਾਂ ਦੀ ਕੋਵਿਡ ਹੈਂਡਲਿੰਗ ਦੇ ਉੱਤੇ ਬਹੁਤ ਵੱਡਾ ਇੱਕ ਸਵਾਲੀਆ ਨਿਸ਼ਾਨ ਲਾਇਆ। ਕਿਵੇਂ ਦੇਖਦੇ ਹੋ? ਦੇਖੋ, ਅਸੀਂ ਕੱਲ੍ਹ ਇੱਕ ਸੈਗਮੈਂਟ ਦੇ ਵਿੱਚ ਗੱਲ ਕੀਤੀ ਸੀ ਕਿ ਕਿਵੇਂ ਮੋਦੀ ਸਰਕਾਰ ਬਿਲਕੁਲ ਨਾਜ਼ੀ ਜਰਮਨੀ ਦਾ ਪੈਟਰਨ ਫੋਲੋ ਕਰ ਰਹੀ ਹੈ। ਇੱਕ ਪਾਸੇ ਉਹਨਾਂ ਦੀ ਜੈਨੋਸਾਈਡਲ ਪਾਲਿਸੀ ਜਿਹੜੀ ਮੁਸਲਮਾਨਾਂ ਦੇ ਖਿਲਾਫ, ਈਸਾਈਆਂ ਦੇ, ਦਲਿਤਾਂ ਦੇ, ਸਿੱਖਾਂ ਦੇ, ਉਹ ਬਰਾਬਰ ਜਾਰੀ ਹੈ। ਉਹਨਾਂ ਦੇ ਲਈ ਉਹਨਾਂ ਨੇ ਆਪਣੇ RSS ਦੇ ਜਿਹੜੇ ਗੁੰਡੇ ਨੇ ਉਹਨਾਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ। ਔਰ ਉਹਦਾ ਇੱਕ ਸਬੂਤ ਜਿਹੜਾ ਯੂਪੀ ਦਾ ਇਹ ਕਨਪਾਟਾ ਜੋਗੀ ਗੁੰਡਾ ਅਦਿੱਤਿਆ ਨਾਥ, ਇਹ ਕਿਵੇਂ ਈਵਨ ਅਸੀਂ ਤਾਂ ਬਾਬਰੀ ਮਸਜਿਦ ਦੇ ਢਾਣ ਦੀ ਗੱਲ ਕਰਦੇ ਹਾਂ, ਈਵਨ ਬਾਰਾਬੰਕੀ ਦੇ ਵਿੱਚ ਇੱਕ ਮਸਜਿਦ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਚਿੱਟੇ ਦਿਨ ਢਾਈ ਹੈ। ਇਹ ਉਹਨਾਂ ਦੇ ਪਾਰਟ ਬਰਾਬਰ ਚੱਲ ਰਹੇ ਨੇ। ਲੇਕਿਨ ਇਸ ਦੇ ਨਾਲ ਜਿਵੇਂ ਕੋਵਿਡ-19 ਦੇ ਚੱਲਦੇ ਆ ਇਹ ਗੱਲ ਸਾਹਮਣੇ ਆਈ ਕਿ ਲੱਖਾਂ ਮੌਤਾਂ ਪਹਿਲੇ ਦੌਰ 'ਚ ਵੀ ਹੋਈਆਂ, ਹਾਲਾਂਕਿ 2 ਲੱਖ ਦੇ ਨੇੜੇ ਕਹੀਆਂ ਗਈਆਂ ਸੀ, ਪਰ ਹੁਣ ਇਹ ਫਿਗਰ ਆ ਰਹੀ ਹੈ ਕਿ 10 ਲੱਖ ਤੋਂ ਜ਼ਿਆਦਾ ਨੇ। ਔਰ ਜਦੋਂ ਦਾ ਇਹ ਸੈਕੰਡ ਫੇਜ਼ ਸ਼ੁਰੂ ਹੋਇਆ ਅਪ੍ਰੈਲ ਦੇ ਪਹਿਲੇ ਹਫਤੇ ਤੋਂ, ਮਿਸਮੈਨੇਜਮੈਂਟ ਦਿੱਲੀ ਤੋਂ ਲੈ ਕੇ, ਔਰ ਜੇ ਸਿਰਫ ਇੱਕੋ ਇੱਕ ਸਟੇਟ ਜਿਹਨੇ ਉਹਨੂੰ ਪ੍ਰੋਪਰਲੀ ਹੈਂਡਲ ਕੀਤਾ ਉਹ ਕੇਰਲਾ ਸਟੇਟ ਹੈ। ਔਰ ਬਾਕੀ ਕਿਉਂਕਿ ਬਹੁਤ ਸਾਰੇ ਸੈਂਟਰ ਵੱਲ ਦੇਖਦੇ ਰਹੇ, ਨਾ ਆਕਸੀਜਨ ਹੈ ਨਾ ਕੰਸਨਟ੍ਰੇਟ ਹੈ, ਜੇ ਬਾਹਰੋਂ ਵੀ ਮਦਦ ਗਈ ਹੈ ਉਹ ਵੀ ਉੱਥੇ ਹਫਤਾ ਜਹਾਜ਼ ਖੜੇ ਨੇ ਔਰ ਕੋਈ ਉਹਨਾਂ ਦਾ ਡਿਸਟ੍ਰੀਬਿਊਸ਼ਨ ਸਿਸਟਮ ਔਰ ਡਿਨਾਇਲ। ਔਰ ਇਕੱਲਾ ਇਹੀ ਨਹੀਂ, ਫਿਰ ਐਗਰੈਸਿਵਲੀ ਜਿਹੜੇ ਲੋਕ ਸੱਚ ਨੂੰ ਬਾਹਰ ਲਿਆਉਂਦੇ ਨੇ ਉਹਨਾਂ ਦੇ ਖਿਲਾਫ ਈਵਨ ਸੋਸ਼ਲ ਮੀਡੀਆ ਦੇ ਕੇਸ, ਉਹਨਾਂ 'ਚ ਕਿਸੇ ਨੂੰ ਸੈਡੀਸ਼ਨ ਦੇ ਥੱਲੇ, ਕਿਸੇ ਨੂੰ ਦੂਸਰੇ ਦੇ ਥੱਲੇ ਕੀਤਾ। ਔਰ ਜਿਵੇਂ ਤੁਸੀਂ ਟੀਚਰਸ ਦੇ ਹਵਾਲੇ ਨਾਲ ਗੱਲ ਕੀਤੀ ਕਿ ਇਹੀ ਨਹੀਂ ਕਿ ਇਸ ਮੋਦੀ ਹਕੂਮਤ ਨੇ ਚੋਣਾਂ, ਕੁੰਭ ਕਰੋਨਾ ਔਰ ਹੁਣ ਵੀ ਪੰਚਾਇਤੀ ਚੋਣਾਂ ਵੀ ਯੂਪੀ ਦੇ ਵਿੱਚ, ਔਰ ਇਹ ਜਿਹੜੀਆਂ ਟੀਚਰਸ ਦੀ ਡੈਥ ਦੀ ਕਹਾਣੀ ਹੈ ਉਹ ਉਸ ਹਵਾਲੇ ਦੇ ਨਾਲ ਹੈ। ਕੱਲ੍ਹ ਅਸੀਂ ਜਿਹੜੀ ਇਹਨਾਂ ਦੀ IMA ਹੈ ਮੈਡੀਕਲ ਐਸੋਸੀਏਸ਼ਨ, ਉਹਨਾਂ ਦੇ ਹਵਾਲੇ ਨਾਲ ਦੇਖਿਆ 1000 ਤੋਂ ਜ਼ਿਆਦਾ ਡਾਕਟਰਸ ਜਦੋਂ ਤੋਂ ਪਹਿਲੀ ਵੇਵ ਚੱਲੀ ਹੈ ਡੈਥ ਹੋਈ ਹੈ। 300 ਦੇ ਕਰੀਬ ਜਿਹੜੇ ਨੇ ਸੈਕੰਡ ਵੇਵ ਦੇ ਵੇਲੇ ਨੇ, ਔਰ ਉਹਨਾਂ 'ਚੋਂ ਬਹੁਤ ਸਾਰੇ ਉਹ ਨੇ ਜਿਨ੍ਹਾਂ ਨੂੰ ਦੋਨੋਂ ਡੋਜ਼ ਜਿਹੜੇ ਨੇ ਉਹਦੇ ਵੈਕਸੀਨ ਦੇ ਵੀ ਲੱਗੇ ਹੋਏ ਸੀ। ਸੋ ਹੁਣ ਉਹਦੀ ਐਫੀਕੇਸੀ ਦੇ ਉੱਤੇ ਵੀ ਸਵਾਲ ਉੱਠਦੇ ਨੇ। ਪਰ ਇਸ ਸਾਰੇ ਦੇ ਚੱਲਦੇ ਆ ਜਿਵੇਂ ਟੋਟਲ ਡਿਨਾਇਲ ਹੈ, ਔਰ ਡਿਨਾਇਲ ਇਹੀ ਨਹੀਂ ਕਿ ਵੀ ਉਹ ਇੰਟਰਨੈਸ਼ਨਲ ਮੀਡੀਆ ਜਿਹੜਾ ਸੱਚ ਨੂੰ ਸਾਹਮਣੇ ਲਿਆਉਂਦਾ ਉਹਨੂੰ ਡਿਮੋਨਾਈਜ਼ ਕਰਦੇ ਨੇ। ਹੁਣ ਕੱਲ੍ਹ ਉਹਨਾਂ ਦੀ ਦੂਰਦਰਸ਼ਨ ਨੂੰ ਜਿਹੜਾ ਵੀ ਰਨ ਕਰਦੀ ਹੈ ਕਾਰਪੋਰੇਸ਼ਨ, ਉਹਨਾਂ ਨੇ ਫੈਸਲਾ ਲਿਆ ਹੈ ਕਿ ਜੀ ਅਸੀਂ ਇੱਕ ਇੰਟਰਨੈਸ਼ਨਲ ਚੈਨਲ ਦੂਰਦਰਸ਼ਨ ਦਾ ਬਣਾਵਾਂਗੇ ਤਾਂ ਕਿ ਜਿਹੜਾ ਭਾਰਤ ਦਾ ਇਮੇਜ ਵਿਦੇਸ਼ੀ ਸਾਜ਼ਿਸ਼ ਦੇ ਤਹਿਤ ਖਰਾਬ ਕੀਤਾ ਜਾ ਰਿਹਾ ਉਹਨੂੰ ਅਸੀਂ ਜਿਹੜਾ ਠੀਕ ਤਰੀਕੇ ਨਾਲ। ਔਰ ਅੱਜ ਇੱਕ ਡੀਟੇਲ ਸਟੋਰੀ ਹੈ ਕਿ ਕਿਵੇਂ ਇੰਡੀਅਨ ਐਮਬੈਸੀ ਨੇ ਅਮਰੀਕਾ ਦੇ ਵਿੱਚ ਵਲੰਟੀਅਰ ਸਟੂਡੈਂਟਸ ਕਿਹਾ ਹੈ ਕਿ ਜੀ ਆਉਣ ਅੱਗੇ ਜਿਹੜੇ ਕਿ ਇੰਡੀਅਨ ਇਮੇਜ ਨੂੰ ਠੀਕ ਢੰਗ ਨਾਲ ਪ੍ਰੈਜ਼ੈਂਟ ਕਰਨ ਕਿਉਂਕਿ ਸਾਡਾ ਇਮੇਜ ਖਰਾਬ ਹੋ ਰਿਹਾ। ਸੋ ਇਹ ਸਾਰੀ ਜਿਹੜੀ ਪ੍ਰੋਪੇਗੈਂਡਾ ਲਾਈਨ, ਕਿਉਂਕਿ ਪ੍ਰੋਪੇਗੈਂਡਾ ਲਫ਼ਜ਼ ਜਰਮਨ ਜ਼ਬਾਨ ਦਾ ਉੱਥੋਂ ਹੀ ਆਇਆ, ਇਹ ਅੱਜ ਪੂਰੇ ਜ਼ੋਰ ਦੇ ਨਾਲ ਜਿਹੜਾ ਇਹ ਇੰਡੀਅਨ ਮੋਦੀ ਐਡਮਿਨਿਸਟ੍ਰੇਸ਼ਨ ਜਿਹੜਾ ਹਾਲਾਂ ਐਕਸਪੋਜ਼ ਹੋਇਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿੱਥੇ ਵਿਸ਼ਵ ਗੁਰੂ ਤੇ ਫਲਾਣਾ ਔਰ ਇਸ ਕਿਸਮ ਦਾ ਸੀ। ਪਰ ਨਾਜ਼ੀਆਂ ਵਾਂਗ ਇਹ ਨਾ ਪਿੱਛੇ ਹਟਣ ਨੂੰ ਤਿਆਰ ਨੇ, ਨਾ ਜਿਹੜਾ ਸਿਸਟਮ ਨੂੰ ਰੈਕਟੀਫਾਈ ਕਰਨ ਨੂੰ ਤਿਆਰ ਨੇ। ਔਰ ਜਿਵੇਂ ਅਸੀਂ ਇੱਕ ਨਜ਼ਮ ਜਿਹੜੀ ਇੱਕ ਇਹਨਾਂ ਦੀ ਬੜੀ ਪੋਪੂਲਰ ਗੁਜਰਾਤੀ ਜਿਹੜੀ ਸ਼ਾਇਰ ਹੈ ਪਾਰੂਲ ਖੱਖਰ, ਉਹਨੇ ਲਿਖੀ 14 ਲਾਈਨਾਂ ਦੀ ਉਹ ਨਜ਼ਮ ਹੈ।
ਔਰ ਕਿਵੇਂ ਬੀਜੇਪੀ ਦੀ ਜਿਹੜੀ ਉਹਨਾਂ ਦੀ ਹਾਇਰਡ ਟਰੋਲ ਫੋਰਸ ਹੈ ਆਈਟੀ ਸੈਗਮੈਂਟ ਦੀ, ਕਿਵੇਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ 80,000 ਤੋਂ ਜ਼ਿਆਦਾ ਜਿਹੜੀਆਂ ਐਬਿਊਸਿਵ ਟਵੀਟਸ ਨੇ ਉਹ ਤਾਂ ਵਿਦਿਨ ਫਸਟ 24 ਆਵਰਸ ਆਈਆਂ ਜੀ। ਔਰ ਲੇਕਿਨ ਇਹ ਗੱਲ ਬਿਆਨ ਕਰਦੀ ਹੈ ਕਿ ਈਵਨ ਮੋਦੀ ਦੀ ਆਪਣੀ ਸਟੇਟ ਔਰ ਇਹੀ ਜਿਹਨੂੰ ਪ੍ਰੋਮਿਸਿੰਗ ਪੋਇਟਸ ਕਹਿ ਕੇ ਬੀਜੇਪੀ ਪ੍ਰਮੋਟ ਕਰਦੀ ਸੀ ਕਿ ਇਹ ਗੁਜਰਾਤ ਦੀ ਧੀ ਦੁਨੀਆ ਪਰ, ਅੱਜ ਜਦੋਂ ਉਹਨੇ ਹਕੀਕਤ ਕਿਉਂਕਿ ਹਰ ਉਹ ਸਟੇਟ, ਗੁਜਰਾਤ ਵੀ ਵਸਟ ਸਫਰਰ ਹੈ ਇਸ ਸਾਰੇ ਦੇ ਵਿੱਚ, ਗੰਗਾ ਦੇ ਵਿੱਚ ਰੁੜਦੀਆਂ ਹਜ਼ਾਰਾਂ ਲਾਸ਼ਾਂ, ਕ੍ਰੀਮੇਟੋਰੀਅਮਸ ਦਿਨ ਰਾਤ ਔਰ ਚੁਰਾਇਆਂ ਚੌਂਕਾਂ ਦੇ ਵਿੱਚ ਵੀ ਬਲਦੇ ਸਿਵੇ, ਕਬਰਸਤਾਨਾਂ ਦੇ ਵਿੱਚ ਥੋੜ੍ਹੀ ਹੋਈ ਥਾਂ, ਇਸ ਸਾਰੇ ਨੂੰ ਜਦੋਂ ਅੱਜ ਅਸੀਂ ਦੇਖਦੇ ਹਾਂ ਤੇ ਭਾਰਤ ਦੇ ਵਿੱਚ ਈਵਨ ਇੱਕ ਸਰਵੇ ਜਿਹੜਾ ਆਇਆ ਕਿ ਦੁਨੀਆ ਦੇ ਜਿਹੜੇ ਬਦਤਰੀਨ ਉਹ ਮੁਲਕ ਜਿਨ੍ਹਾਂ ਨੇ ਬਦਤਰੀਨ ਢੰਗ ਨਾਲ ਹੈਂਡਲ ਕੀਤਾ ਕੋਵਿਡ ਨੂੰ, ਉਹਨਾਂ ਦੇ ਵਿੱਚ ਜਿਹੜਾ ਸਰੇ ਫਰਿਸਤ ਨਾਂ ਹੈ ਉਹ ਮੋਦੀ ਦਾ ਹੈ, ਫਿਰ ਬ੍ਰਾਜ਼ੀਲ ਵਾਲੇ ਦਾ ਹੈ, ਫਿਰ ਮੈਕਸੀਕੋ ਵਾਲੇ ਦਾ ਹੈ, ਫਿਰ ਇਹ ਹੈ। ਲੇਕਿਨ ਇਹ ਕਿ ਭਾਈ ਜਿਹੜਾ ਦੇਖ ਰਿਹਾ ਸਾਹਮਣੇ ਔਰ ਫਿਰ ਵੀ ਉਹ ਕਹਿ ਰਿਹਾ ਜੀ ਸਭ ਚੰਗਾ ਸੀ। ਔਰ ਮੈਂ ਕਿਉਂਕਿ ਕੱਲ ਜਦੋਂ ਇਹ ਗੱਲ ਕੀਤੀ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਇਸ ਨਜ਼ਮ ਦੀ, ਤੇ ਉਦੋਂ ਮੇਰੇ ਕੋਲ ਉਹਦਾ ਪੰਜਾਬੀ ਟਰਾਂਸਲੇਸ਼ਨ ਇਹ ਤਾਂ ਆਇਆ ਕਿ ਵੀ ਇੰਨੀਆਂ ਜ਼ਬਾਨਾਂ ਦੇ ਵਿੱਚ ਇਹ ਟਰਾਂਸਲੇਟ ਹੋਈ ਹੈ। ਔਰ ਕੱਲ ਹੀ ਮੈਂ ਸਰ ਜਸਵੰਤ ਸਿੰਘ ਜ਼ਫਰ ਜਿਨ੍ਹਾਂ ਨੇ ਇਸ ਨਜ਼ਮ ਨੂੰ, ਜਿਹੜੀ ਕਿ ਉਹਨੇ ਬੀਬੀ ਨੇ ਜਿਹੜੀ ਹੈ ਪਾਰੂਲ ਖੱਖਰ ਨੇ ਲਿਖੀ, ਗੁਜਰਾਤੀ ਦੇ ਵਿੱਚ ਸੀ ਔਰ ਉਹਦਾ ਨਾਂ ਹੈ ਸ਼ਵ ਵਾਹਿਨੀ ਗੰਗਾ। ਹੁਣ ਵਾਹਨ ਇਸ ਲਿਹਾਜ਼ ਨਾਲ ਹੈ ਕਿ ਜਦੋਂ ਜਿਸ ਦੇ ਵਿੱਚ ਤਾਬੂਤ ਰੱਖਿਆ ਜਾਂਦਾ ਹੈ ਜਾਂ ਉਸ ਨੂੰ ਜਿਸ ਵਹੀਕਲ 'ਚ ਖੜਿਆ ਜਾਂਦਾ ਹੈ ਉਸ ਨੂੰ ਜਿਹੜਾ ਉਹ ਸ਼ਵ ਵਾਹਨ ਕਹਿੰਦੇ ਨੇ। ਔਰ ਇੱਥੇ ਉਹਨੇ ਕਿਹਾ ਕਿ ਜਿਹੜੀ ਗੰਗਾ ਹੈ, ਕਿਉਂਕਿ ਹਜ਼ਾਰਾਂ ਲਾਸ਼ਾਂ ਤਾਬੂਤ ਲੈ ਕੇ ਜਾ ਰਹੀ ਹੈ, ਸ਼ਵ ਵਾਹਿਨੀ ਗੰਗਾ, ਔਰ ਉਹ ਇਹਦੇ 'ਚ ਉਹਨੇ ਜਿਹੜਾ ਜ਼ਫਰ ਸਾਹਿਬ ਨੇ ਇਸ ਨੂੰ ਕਿਹਾ ਕਿ ਲਾਸ਼ਾਂ ਢੋਂਦੀ ਗੰਗਾ। ਔਰ ਕਿਉਂਕਿ ਬਹੁਤ ਵਾਰ ਜੋ ਸ਼ਾਇਰਾਨਾ ਅੰਦਾਜ਼ ਦੇ ਵਿੱਚ ਥੋੜ੍ਹੇ ਲਫ਼ਜ਼ਾਂ 'ਚ ਕਿਹਾ ਜਾ ਸਕਦਾ ਹੈ ਉਹ ਸਾਨੂੰ ਬਹੁਤ ਵਾਰੀ ਨਾਵਲਾਂ ਔਰ ਲਿਖਤਾਂ ਦੇ ਵਿੱਚ ਵੀ ਕਈ ਸਫ਼ੇ ਜਿਹੜੇ ਨੇ ਉਹ ਕਾਲੇ ਕਰਕੇ ਵੀ ਤੁਸੀਂ ਉਹ ਮੈਸੇਜ ਨਹੀਂ ਦੇ ਸਕਦੇ ਜੀ। ਇਕੱਠੇ ਹੋ ਸਭ ਮੁਰਦੇ ਬੋਲੇ, ਸਭ ਕੁਛ ਚੰਗਾ ਚੰਗਾ, ਰਾਜਨ ਤੇਰੇ ਰਾਮ ਰਾਜ ਵਿੱਚ ਲਾਸ਼ਾਂ ਢੋਵੇ ਗੰਗਾ। ਹੁਣ ਇਹ ਚੰਗਾ ਲਫ਼ਜ਼ ਬੇਸ਼ੱਕ ਪੰਜਾਬੀ ਦਾ ਹੈ, ਪਰ ਇਹਦਾ ਇਸ ਸੈਟੀਅਰ ਦੇ ਵਿੱਚ ਇਹ ਹੈ ਕਿ ਜਦੋਂ ਮੋਦੀ ਉਸ ਦੇ ਲਈ ਹਿਊਸਟਨ ਦੇ ਵਿੱਚ ਜਿਹੜੀ ਹੈ ਇੱਕ ਰੈਲੀ, ਜਿਸ ਨੂੰ ਬੜੀ ਵੱਡੀ ਫੰਡਿੰਗ ਕਰਕੇ ਐਮਬੈਸੀਜ਼ ਔਰ ਕੌਂਸੂਲੇਟਸ ਨੇ ਆਰਗੇਨਾਈਜ਼ ਕੀਤਾ ਜੀ, ਉਹਦਾ ਨਾਂ ਰੱਖਿਆ ਗਿਆ ਹੌਡੀ ਮੋਡੀ, ਔਰ ਟਰੰਪ ਨੂੰ ਵੀ ਉਹਦੇ 'ਚ ਇਨਵਾਈਟ ਕੀਤਾ ਗਿਆ। ਔਰ ਉਹਦੇ 'ਚ ਮੋਦੀ ਨੇ ਇਹ ਦੱਸਦੇ ਆ ਕਿ ਮੈਨੂੰ ਕਿੰਨੀਆਂ ਜ਼ਬਾਨਾਂ ਆਉਂਦੀਆਂ ਨੇ, ਹਰ ਜ਼ਬਾਨ ਦੇ ਵਿੱਚ ਜਿਹੜਾ ਐਡਰੈਸ ਤਾਂ ਨਹੀਂ, ਇੱਕ ਲਾਈਨ ਕਹਿ ਕੇ ਤੇ ਫਿਰ ਉਹਨੇ ਕਿਹਾ ਸਭ ਚੰਗਾ ਸੀ। ਸਭ, ਉਹ ਪੰਜਾਬੀ ਦੱਸ ਰਿਹਾ ਕਿ ਵੀ ਮੈਂ ਉੱਥੋਂ ਆਇਆ ਮੈਸੇਜ ਲੈ ਕੇ, ਸਭ ਚੰਗਾ ਸੀ ਕਿ ਸਭ ਠੀਕ ਹੈ। ਸੋ ਉਹਨੂੰ ਜਿਹੜਾ ਉਹ ਬਣਾ ਦਿੱਤਾ ਉਸ ਦੇ ਉੱਤੇ ਤਨਕੀਦ ਕਰਨ ਦੇ ਲਈ। ਇਕੱਠੇ ਹੋ ਸਭ ਮੁਰਦੇ ਬੋਲੇ, ਸਭ ਕੁਛ ਚੰਗਾ ਚੰਗਾ, ਰਾਜਨ ਤੇਰੇ ਰਾਮ ਰਾਜ ਵਿੱਚ ਲਾਸ਼ਾਂ ਢੋਵੇ ਗੰਗਾ। ਹੁਣ ਹਿੰਦੂਤਵਾ ਦਾ ਏਜੰਡਾ ਵੀ ਰਾਮ ਰਾਜ ਲਾਗੂ ਕਰਨਾ, ਔਰ ਰਾਮ ਰਾਜ ਦਾ ਰਾਮ ਤਾਂ ਮੋਦੀ ਹੈ ਜਿਹਦੇ ਰਾਹੀਂ ਇਹ ਲਾਗੂ ਕਰਨਾ। ਸ਼ਮਸ਼ਾਨ ਘਾਟ ਸਭ ਭਰੇ ਗਏ ਤੇ ਸ਼ਮਸ਼ਾਨ ਘਾਟ ਸਭ ਭਰ ਗਏ ਤੇਰੇ, ਲੱਕੜਾਂ ਬਲ ਬਲ ਮੁੱਕੀਆਂ, ਥੱਕ ਗਏ ਨੇ ਮੋਢੇ ਸਾਰੇ, ਅੱਖੀਆਂ ਰੋ ਰੋ ਸੁੱਕੀਆਂ, ਦਰ ਦਰ ਜਾ ਜਮਦੂਤ ਖੇਲਦੇ, ਮੌਤ ਨਾਚ ਬੇਢੰਗਾ, ਰਾਜਨ ਤੇਰੇ ਰਾਮ ਰਾਜ ਵਿੱਚ ਲਾਸ਼ਾਂ ਢੋਵੇ ਗੰਗਾ। ਹੁਣ ਜ਼ਾਹਰ ਹੈ ਕਿ ਕ੍ਰਿਮੇਸ਼ਨਸ ਦੇ ਵਿੱਚ ਥਾਂ ਨਹੀਂ ਹੈ। ਸਿਫਾਰਿਸ਼ ਇਸ ਗੱਲ ਲਈ ਲੱਭੀ ਜਾਂਦੀ ਹੈ, ਪੈਸੇ ਇਸ ਲਈ ਦਿੱਤੇ ਜਾਂਦੇ ਨੇ ਕਿ ਮੇਰੀ ਵਾਰੀ ਪਹਿਲਾਂ ਆਏ, ਕਿਉਂਕਿ ਟੋਕਨ ਦਿੱਤੇ ਜਾ ਰਹੇ ਨੇ ਸ਼ਮਸ਼ਾਨਾਂ ਦੇ ਵਿੱਚ। ਨਤੀਜਾ ਕਈ ਦਿਨ ਔਰ ਪਤਾ ਨਹੀਂ ਹੈ ਕਿ ਕੌਣ, ਉਹ ਸਾਰੇ ਉਸੇ 'ਚ ਹੀ ਰੈਪ ਕੀਤੇ ਹੋਏ ਨੇ, ਕਿਹਨੂੰ ਕੌਣ ਆਪਣਾ ਕਹਿ ਕੇ ਸਾੜ ਰਿਹਾ। ਔਰ ਈਵਨ ਬਨਾਰਸ ਦੇ ਹਵਾਲੇ ਨਾਲ ਜਿਸ ਹਲਕੇ ਨੂੰ ਇਹ ਰਿਪਰੈਜ਼ੈਂਟ ਕਰਦਾ ਹੈ, ਉੱਥੇ ਜਿਹੜੇ ਲੋਕ ਹੁਣ ਤੱਕ ਬੇਰੁਜ਼ਗਾਰ ਸੀ ਉਹ 5-5 ਹਜ਼ਾਰ ਰੁਪਈਏ ਦਾ ਆਪਣਾ ਮੋਢਾ ਉਧਾਰ ਦਿੰਦੇ ਨੇ ਕਿ ਵੀ ਉਹਨਾਂ ਨੇ 4 ਬੰਦੇ ਚਾਹੀਦੇ ਹੁੰਦੇ ਨੇ ਕੈਰੀ ਕਰਨ ਨੂੰ ਕਿ ਜੀ ਅਸੀਂ 5,000 ਲਵਾਂਗੇ। ਸੋ ਉਹਦੇ ਉਹਨਾਂ ਨੇ ਕਿਹਾ ਕਿ ਵੀ ਲੱਕੜਾਂ ਬਲ ਬਲ ਮੁੱਕੀਆਂ, ਸ਼ਮਸ਼ਾਨ ਘਾਟ ਸਭ ਭਰ ਗਏ ਤੇਰੇ,
ਲੱਕੜਾਂ ਬਲ-ਬਲ ਮੁੱਕੀਆਂ, ਥੱਕ ਗਏ ਨੇ ਮੋਢੇ ਸਾਰੇ, ਅੱਖੀਆਂ ਰੋ-ਰੋ ਸੁੱਕੀਆਂ, ਦਰ-ਦਰ ਜਾ ਜਮਦੂਤ ਖੇਲਦੇ, ਮੌਤ ਨਾਚ ਬੇਢੰਗਾ। ਕਿ ਭਾਈ ਸਾਰੇ ਪਾਸੇ ਮੌਤ ਦਾ ਨਾਚ ਹੋ ਰਿਹਾ ਹੈ। ਰਾਜਨ ਤੇਰੇ ਰਾਮ ਰਾਜ ਵਿੱਚ ਲਾਸ਼ਾਂ ਢੋਵੇ ਗੰਗਾ। ਦਿਨ ਰਾਤ ਜੋ ਬਲਣ ਚਿਤਾਵਾਂ, ਰੋਕ ਨਾ ਪੈਂਦੀ ਪਲ ਭਰ। ਟੁੱਟੀ ਜਾਂਦੇ ਗਜਰੇ ਵੰਗਾਂ, ਛਾਤੀਆਂ ਪਿੱਟਣ ਘਰ ਘਰ। ਲਾਟਾਂ ਦੇਖ ਵੀ ਮਛਰੇ ਫਿਰਦੇ, ਦੋਵੇਂ ਬਿੱਲਾ ਰੰਗਾ। ਰਾਜਨ ਤੇਰੇ ਰਾਮ ਰਾਜ ਵਿੱਚ ਲਾਸ਼ਾਂ ਢੋਵੇ ਗੰਗਾ। ਕਿ ਦਿਨ ਰਾਤ ਸਿਵੇ ਬਲ ਰਹੇ ਨੇ, ਗਜਰੇ ਵੰਗਾਂ ਟੁੱਟ ਰਹੇ ਨੇ, ਔਰਤਾਂ ਮਰਦ ਜਿਹੜੇ ਨੇ ਉਹ ਮਰ ਰਹੇ ਨੇ, ਔਰ ਘਰ ਘਰ 'ਚ ਛਾਤੀਆਂ ਪਿੱਟੀਆਂ ਜਾ ਰਹੀਆਂ ਨੇ। ਚਾਰ ਚਫੇਰੇ ਲਾਟਾਂ ਨੇ, ਲੇਕਿਨ ਬਿੱਲਾ ਰੰਗਾ। ਹੁਣ ਜ਼ਾਹਰ ਹੈ ਮੋਦੀ ਅਮਿਤ ਸ਼ਾਹ ਕਿ ਇਹ ਦੇਖ ਕੇ ਵੀ ਸਭ ਕੁਛ ਉਹ ਮਛਰੇ ਫਿਰਦੇ ਨੇ ਕਿ, ਔਰ ਅਖੀਰ 'ਚ ਉਹਨਾਂ ਨੇ ਕਿਹਾ ਰਾਜਨ ਤੇਰੇ ਉਜਲੇ ਵਸਤਰ, ਰਾਜਨ ਤੇਰੇ ਉਜਲੇ ਵਸਤਰ। ਅੱਗੇ ਲਾਈਨ ਮਿਸਿੰਗ ਹੈ, ਮੇਰਾ ਖਿਆਲ ਹੈ ਕਿ ਵੀ ਇਹ ਹਾਂ ਨਹੀਂ ਇੱਥੇ ਉਹਨਾਂ ਨੇ ਹਾਂ, ਰਾਜਨ ਤੇਰੇ ਉਜਲੇ ਵਸਤਰ, ਕਹਿਣ ਤੂੰ ਰੱਬੀ ਜੋਤੀ। ਤੂੰ ਜੋ ਸੀ ਪੱਥਰ ਤੋਂ ਭੈੜਾ, ਰਹੇ ਸਮਝਦੇ ਮੋਤੀ। ਹਿੰਮਤ ਹੈ ਤਾਂ ਬੋਲੋ ਭਾਈ, ਸਾਡਾ ਰਾਜਨ ਚੰਗਾ। ਰਾਜਨ ਤੇਰੇ ਰਾਮ ਰਾਜ ਵਿੱਚ ਲਾਸ਼ਾਂ ਢੋਵੇ ਗੰਗਾ। ਹੁਣ ਇਹ ਉਜਲੇ ਵਸਤਰ ਦੀ ਗੱਲ ਅਸੀਂ ਕੱਲ੍ਹ ਗੱਲ ਕੀਤੀ ਸੀ ਕਿ ਵੀ ਕਿਵੇਂ ਇੱਕ ਐਂਪਰਰ ਜਿਹੜਾ ਨੰਗਾ ਜਾ ਰਿਹਾ ਹੈ ਔਰ ਉਹ ਇੰਨਾ ਡਰ ਪ੍ਰਜਾ 'ਚ ਖੌਫ ਹੈ ਕਿ ਉਹਨੂੰ ਹੀ ਉਹ ਕਹਿ ਰਹੇ ਨੇ ਕਿ ਤੂੰ ਸਭ ਤੋਂ ਹਸੀਨ ਲਿਬਾਸ ਪਾਇਆ ਹੋਇਆ। ਉਹਨਾਂ ਨੇ ਕਿਹਾ ਕਿ ਭਾਈ ਅੱਜ ਇਹੀ ਹਾਲ ਇਸ ਨੰਗੇ ਰਾਜੇ ਦਾ ਹੈ ਕਿ ਭਾਈ ਇਹਨੂੰ ਜਿਹੜਾ ਪੱਥਰ ਤੋਂ ਵੀ ਭੈੜਾ ਹੈ, ਇਹਨੂੰ ਮੋਤੀ ਸਮਝ ਕੇ ਜਿਹੜਾ ਹੈ ਉਹ ਸਿਰ 'ਤੇ ਚੜਾਇਆ ਹੋਇਆ ਸੀ। ਹਿੰਮਤ ਹੈ ਤਾਂ ਬੋਲੋ ਭਾਈ, ਸਾਡਾ ਰਾਜਨ ਨੰਗਾ। ਇਹ ਲੋਕਾਂ ਨੂੰ ਚੈਲੰਜ ਹੈ, ਮੀਡੀਆ ਨੂੰ, ਆਪੋਜੀਸ਼ਨ ਨੂੰ, ਪਾਰਟੀਜ਼ ਨੂੰ, ਕਿ ਡੇਅਰ ਕਰੋ ਕਹਿਣ ਦੀ ਕਿ ਇਹ ਗੁਨਾਹਗਾਰ ਹੈ, ਇਹ ਬਿੱਲਾ ਰੰਗਾ ਦੀ ਜੋੜੀ ਇਹਨਾਂ ਨੇ ਕੀ ਕੀਤਾ। ਪਰ ਜੇ ਨਹੀਂ ਹੈ ਤੇ ਫਿਰ ਇਹ ਗੰਗਾ ਇਵੇਂ ਹੀ ਲਾਸ਼ਾਂ ਢੋਂਦੀ ਰਹੇਗੀ, ਔਰ ਜਿਵੇਂ ਉਹਨਾਂ ਨੇ ਕਿਹਾ ਕਿ ਸ਼ਵ ਵਾਹਿਨੀ ਗੰਗਾ ਹੋਏਗੀ। ਸੋ ਅਸੀਂ ਸਮਝਦੇ ਹਾਂ ਕਿ ਵੀ ਜਿਵੇਂ ਇਸ ਬੀਬੀ ਨੇ, ਪਾਰੂਲ ਖੱਖਰ ਨੇ ਇਹਨਾਂ 14 ਲਾਈਨਾਂ ਦੇ ਵਿੱਚ ਭਾਰਤ ਦੀ ਔਰ ਮੋਦੀ ਰਾਜ ਦੀ ਔਰ ਇਹਨਾਂ ਦੇ ਅਖੌਤੀ ਰਾਮ ਰਾਜ ਦੀ ਕਹਾਣੀ ਬਿਆਨੀ ਹੈ। ਇਸ ਤੋਂ ਬਿਹਤਰ ਹੋਰ ਕੋਈ ਤਸਵੀਰ ਇਸ ਡਿਕਟੇਟਰਾਨਾ ਨਾਜ਼ੀ ਲਾਈਕ ਰਜੀਮ ਦੀ ਖਿੱਚੀ ਨਹੀਂ ਜਾ ਸਕਦੀ। ਜੀ ਡਾਕਟਰ ਸਾਹਿਬ, ਬਿਲਕੁਲ ਰੱਬ ਹੀ ਬਚਾਵੇ ਜਿੱਦਾਂ ਦੀ ਸਿਚੁਏਸ਼ਨ ਇਸ ਵਕਤ ਬਣੀ ਹੋਈ ਹੈ ਭਾਰਤ ਦੇ ਵਿੱਚ। ਸੋ ਸਮਾਂ ਸਾਡਾ ਸਮਾਪਤ ਹੈ ਤੇ ਨਾਲ ਹੀ ਨਾਲ ਜਿਹੜੇ ਸਾਡੇ ਦਰਸ਼ਕ ਨੇ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਵਿਚਾਰਾਂ ਦੀ ਸਾਂਝ ਸਾਡੇ ਨਾਲ ਪਾਈ ਹੈ। ਵਿਊਅਰਸ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ, ਮੈਂ ਜਾਂਦੇ ਜਾਂਦੇ ਬੇਨਤੀ ਤੁਹਾਨੂੰ ਜ਼ਰੂਰ ਕਰਦਿਆਂ ਕਿ ਤੁਸੀਂ ਸਾਡੀ ਆਪਣੇ ਜਿਹੜੇ ਤੁਹਾਡੇ ਸੁਝਾਅ ਨੇ ਜਾਂ ਤੁਹਾਡੇ ਸਵਾਲ ਨੇ ਉਹ ਤੁਸੀਂ ਸਾਡੇ ਤੱਕ ਪੁੱਜਦੇ ਕਰ ਸਕਦੇ ਹੋ। ਸੋਸ਼ਲ ਮੀਡੀਆ ਰਾਹੀਂ ਵੀ ਸਾਡੇ ਤੱਕ ਪਹੁੰਚ ਕਰ ਸਕਦੇ ਹੋ, ਜਾਂ ਸਾਡਾ ਜਿਹੜਾ ਈਮੇਲ ਐਡਰੈਸ ਹੈ ਇਸ ਸ਼ੋਅ ਦਾ sos@tv84.tv ਦੇ ਉੱਤੇ ਤੁਸੀਂ ਸਾਨੂੰ ਲਿਖਤ ਭੇਜ ਸਕਦੇ ਹੋ, ਲਿਖ ਸਕਦੇ ਹੋ, ਅਤੇ ਨਾਲ ਹੀ ਨਾਲ ਤੁਸੀਂ ਆਪਣੀਆਂ ਜਿਹੜੀਆਂ ਡੋਨੇਸ਼ਨਸ ਨੇ ਉਹ ਵੀ ਸਾਨੂੰ ਭੇਜ ਸਕਦੇ ਹੋ। ਸਾਡੀ ਵੈਬਸਾਈਟ ਦੇ ਉੱਤੇ ਜਾ ਕੇ www.tv84.tv ਦੇ ਉੱਤੇ, ਜਾਂ ਚੈੱਕ ਰਾਹੀਂ ਵੀ ਡੋਨੇਸ਼ਨਸ ਭੇਜ ਸਕਦੇ ਹੋ। TV84 ਦੇ ਨਾਂ ਦਾ ਚੈੱਕ ਬਣਾ ਕੇ ਸਾਡੇ ਐਡਰੈਸ ਦੇ ਉੱਤੇ ਤੁਸੀਂ ਸਾਨੂੰ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਵਿਊਅਰਸ, ਤੁਹਾਡੀ ਦਿੱਤੀ ਹੋਈ ਹਰ ਇੱਕ ਜਿਹੜੀ ਡੋਨੇਸ਼ਨ ਹੈ ਉਹ ਟੈਕਸ ਐਗਜ਼ੈਂਪਟ ਹੋਵੇਗੀ। TV84 ਇੱਕ ਰਜਿਸਟਰਡ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਇੱਥੇ ਅਮਰੀਕਾ ਦੇ ਵਿੱਚ। ਸੋ ਹਰ ਇੱਕ ਡੋਨੇਸ਼ਨ ਜਿਹੜੀ ਹੈ ਤੁਹਾਨੂੰ ਉਹਦੇ 'ਤੇ ਟੈਕਸ ਐਗਜ਼ੈਂਪਸ਼ਨ ਮਿਲੇਗਾ। ਸੋ ਇੱਕ ਪਲੱਸ ਪੁਆਇੰਟ ਹੈ ਤੁਹਾਡੀ ਡੋਨੇਟ ਕੀਤੀ ਹੋਈ ਹਰ ਇੱਕ ਡਾਲਰ ਦਾ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਇਸ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।